ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਲਗਾਤਾਰ ਤੁਸੀਂ ਕਈ ਦਿਨਾਂ ਤੋਂ ਚਰਚਾ ਕਰ ਰਹੇ ਹੋ ਕਿ ਕਾਂਗਰਸੀ ਫਲਾਣੇ ਕਾਂਗਰਸੀ ਨੂੰ ਸੱਦ ਲਿਆ ਵਿਜੀਲੈਂਸ ਨੇ। ਇਹ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਚਰਨਜੀਤ ਚੰਨੀ, ਬ੍ਰਹਮ ਮਹਿੰਦਰਾ, ਓਪੀ ਸੋਨੀ, ਸੁੰਦਰ ਸ਼ਾਮ ਅਰੋੜਾ, ਵਿਜੇਂਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਵਰਿੰਦਰਮੀਤ ਸਿੰਘ ਪਾਹੜਾ, ਸਤਕਾਰ ਕੌਰ ਗਹਿਰੀ, ਕੁਲਦੀਪ ਵੈਦ ਤੇ ਕਿੱਕੀ ਢਿੱਲੋਂ, ਹੋਰ ਪਤਾ ਨਹੀਂ ਕਿੰਨੇ ਕੁ ਨਾਂ ਨੇ, ਦਰਜਨਾਂ ਨਾਂ ਨੇ। ਪਰ ਦੂਜੇ ਪਾਸੇ ਅਕਾਲੀ ਕਹਿੰਦੇ ਦੁੱਖ ਸਾਡੇ ਵੀ ਨਹੀਂ ਥੋੜੇ। ਜ਼ਮਾਨਤ ਮੰਗੀ ਸੀ ਬਾਦਲ ਪਿਓ ਪੁੱਤਾਂ ਨੇ, ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ। ਕਹਿੰਦੇ ਜ਼ਮਾਨਤ ਤੇ ਫੈਸਲਾ ਅੱਜ ਆ ਸਕਦਾ ਹੈ। ਬਹਿਸ ਮੁਕੰਮਲ ਹੋਈ ਪਈ ਹੈ। ਬਿਲਕੁਲ ਪ੍ਰਵੀਨ ਜੀ, ਜਿਹੜੀ ਸਿੱਟ ਨੇ ਰਿਪੋਰਟ ਪੇਸ਼ ਕੀਤੀ, ਉਹ ਜਿਹੜਾ ਚਲਾਨ ਪੇਸ਼ ਕੀਤਾ 7000 ਪੰਨਿਆਂ ਤੋਂ ਵੱਧ ਵਾਲਾ ਚਲਾਨ, ਜਿਹਦੇ ਵਿੱਚ ਬਾਦਲ ਪਿਓ ਪੁੱਤ ਦਾ ਨਾਮ ਹੈ, ਖਾਸ ਕਰ ਸੁਖਬੀਰ ਬਾਦਲ ਨੂੰ ਸ਼ਾਸਕ ਘਾੜਿਆਂ ਦੇ ਵਿੱਚ ਉਹਦਾ ਨਾਮ ਦਰਜ ਹੈ, ਮੁੱਖ ਸ਼ਾਸਕ ਘਾੜੇ ਵਜੋਂ ਵੀ। ਸੋ ਇਸ ਲਈ ਉਹ ਪਿਓ ਪੁੱਤ ਜਦੇ ਆਪਣੇ ਵਕੀਲਾਂ ਨੂੰ ਲੈ ਕੇ ਅਦਾਲਤ ਪਹੁੰਚ ਗਏ, ਜਿਹੜੀ ਜ਼ਿਲ੍ਹਾ ਸੈਸ਼ਨ ਹੈ ਉਹਦੇ ਕੋਲ ਪਹੁੰਚ ਗਏ, ਜੀ ਸਾਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ। ਠੀਕ ਹੈ। ਤੇ ਉਹਨਾਂ ਦੀ ਅਗਾਊਂ ਜ਼ਮਾਨਤ ਨੂੰ, ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਸਾਡੀ ਗ੍ਰਿਫਤਾਰੀ ਨਹੀਂ, ਤਾਂ ਇਹ ਗ੍ਰਿਫਤਾਰੀਆਂ ਤੋਂ ਤਾਂ ਡਰਦੇ ਨਹੀਂ, ਤਾਂ ਕਹਿੰਦੇ ਮੋਰਚੇ ਲਾਏ ਨੇ। ਬਾਦਲ ਸਾਹਿਬ ਤਾਂ ਕਹਿੰਦੇ ਲੰਬੀ ਜੇਲ੍ਹ ਮੈਂ ਕੱਟੀ ਆ, ਫਿਰ ਜੇ ਇੰਨੀ ਲੰਬੀ ਕੱਟੀ ਆ ਕੋਈ ਨਾ ਇੱਕ ਵਾਰ ਹੋਰ ਸੀ ਜੀ। ਪਰ ਜਦੋਂ ਤੁਸੀਂ ਮੋਰਚਿਆਂ ਵਾਲੀ ਜੇਲ੍ਹ ਕੱਟੀ ਆ ਤੇ ਉਹਦਾ ਮਤਲਬ ਹੋਰ ਸੀ, ਜਦੋਂ ਹੁਣ ਤੁਸੀਂ ਸਵਾਲਾਂ ਦੇ ਘੇਰੇ ਵਾਲੀ ਜੇਲ੍ਹ ਕੱਟਣੀ ਆ ਉਹਦਾ ਮਤਲਬ ਹੋਰ ਆ। ਤੇ ਤੁਸੀਂ ਜਿਹੜੀਆਂ ਪੰਥ ਦੇ ਨਾਂ ਦੇ ਉੱਤੇ ਸਿਆਸਤ ਕੀਤੀ, ਜਿਹੜੇ ਪੰਥ ਦੇ ਨਾਂ ਤੇ ਤੁਸੀਂ ਕੁਰਸੀਆਂ ਹਾਸਲ ਕੀਤੀਆਂ, ਜੇਕਰ ਉਸੇ ਪੰਥ ਨੂੰ ਤੁਸੀਂ ਪਿੱਠ ਦਿਖਾਈ ਆ, ਫਿਰ ਉਹ ਫੈਸਲਾ ਨਿਤਾਰਾ ਹੋ ਜਾਣਾ ਚਾਹੀਦਾ। ਜੇ ਨਹੀਂ ਦਿਖਾਈ ਤਾਂ ਵੀ ਨਿਤਾਰਾ ਹੋ ਜਾਊਗਾ। ਸੋ ਇਸ ਲਈ ਤੁਸੀਂ ਸਵਾਲਾਂ ਦੇ ਘੇਰੇ ਚੋਂ, ਤੇ ਉਹ ਸਵਾਲਾਂ ਦੇ ਘੇਰੇ ਦੇ ਮਾਮਲੇ ਨੂੰ ਲੈ ਕੇ ਹੀ ਜਦੋਂ ਸਿੱਟ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਤੇ ਅਕਾਲੀ ਦਲ ਵਾਲੇ ਕਹਿੰਦੇ, ਬਾਦਲ ਟੱਬਰ ਕਹਿੰਦਾ ਕਿ ਨਹੀਂ ਜੀ ਸਾਨੂੰ ਤਾਂ ਸ਼ਾਸਨ ਫਸਾਇਆ ਜਾ ਰਿਹਾ। ਦੇਖੋ ਜੀ, ਇਹ ਤਾਂ ਪਹਿਲਾਂ ਹੀ ਤੈਅ ਸੀਗਾ। ਕਹਿੰਦੇ ਕੱਲ 2.5 ਘੰਟੇ ਬਹਿਸ ਚੱਲੀ ਇਸ ਜ਼ਮਾਨਤ ਨੂੰ ਲੈ ਕੇ। ਠੀਕ ਹੈ। ਅਗਾਊਂ ਜ਼ਮਾਨਤ ਨੂੰ ਲੈ ਕੇ 2.5 ਘੰਟੇ ਦੀ ਬਹਿਸ 'ਚ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਕੀਲ ਨੇ ਪੱਖ ਰੱਖਿਆ। ਕਹਿੰਦਾ ਜੀ ਇੱਥੇ ਤਾਂ ਮਸਲਾ ਹੀ ਨਹੀਂਗਾ ਸਬੂਤਾਂ ਦਾ, ਇੱਥੇ ਤਾਂ ਸਿੱਟ ਦੀ ਰਿਪੋਰਟ ਦਾ ਮਸਲਾ ਹੀ ਨਹੀਂਗਾ ਜੀ, ਮਨਸ਼ਾ ਸਰਕਾਰ ਦਾ ਮਸਲਾ ਜੀ ਇਹ ਤਾਂ। ਠੀਕ ਹੈ। ਉਹ ਕਹਿੰਦੇ ਜੀ ਸਰਕਾਰ ਦੇ ਐਮਐਲਏ, ਸਰਕਾਰ ਦੇ ਮੰਤਰੀ, ਸਰਕਾਰ ਦੇ ਸਪੀਕਰ, ਹੈਨਾ, ਸਰਕਾਰ ਪੱਖੀ ਲੋਕ, ਆਮ ਆਦਮੀ ਪਾਰਟੀ ਦੇ ਲੀਡਰ, ਕਹਿੰਦੇ ਜੀ ਉਹ ਤਾਂ ਸਟੇਜਾਂ ਚੋਂ, ਰੈਲੀਆਂ ਚੋਂ, ਧਰਨਿਆਂ ਚੋਂ, ਚਾਹੇ ਬਰਗਾੜੀ ਜਾਂਦੇ ਸੀ ਚਾਹੇ ਕਿਤੇ ਹੋਰ ਜਾਂਦੇ ਸੀ, ਉਹ ਤਾਂ ਕਹਿੰਦੇ ਸੀ ਬਾਦਲਾਂ ਨੂੰ ਛੱਡਾਂਗੇ ਨਹੀਂ, ਇਹ ਤਾਂ ਅੰਦਰ ਜਾਣਗੇ। ਇਹ ਦੇਖੋ ਜੀ, ਇਹਨਾਂ ਦੀ ਮਨਸ਼ਾ ਸੀ ਤੇ ਮਿਲਕੀ ਜਾਂਚ ਹੋਈ ਹੈ ਜੀ। ਸਿੱਟ ਨੇ ਉਹੀ ਕੁਛ, ਇਹਦਾ ਮਤਲਬ ਸਿੱਟ ਇਹਨਾਂ ਨੂੰ ਪਹਿਲਾਂ ਦੱਸਦੀ ਸੀ ਜਾਂ ਸਿੱਟ ਨੂੰ ਇਹ ਦੱਸਦੇ ਸੀ ਜੀ। ਕਹਿੰਦੇ ਇਸ ਲਈ ਕਹਿੰਦੇ ਜੀ ਇਹ ਜਾਣ ਬੁੱਝ ਕੇ ਰਾਜਨੀਤਿਕ ਤੌਰ ਦੇ ਉੱਤੇ ਬਦਲਾਖੋਰੀ ਆ, ਇਸ ਲਈ ਬਾਦਲਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਆ। ਤੇ ਉਧਰ ਸਰਕਾਰੀ ਵਕੀਲ ਕਹਿੰਦੇ ਜੀ ਆਹ ਕੱਲੀ ਰਿਪੋਰਟ ਆ ਸਾਡੇ ਕੋਲ, ਕੱਲੇ ਤੱਥ ਨੇ ਜੀ, ਆਹ ਫੋਨ ਵੇਰਵਾ ਜੀ, ਸਾਡੀ ਆ ਸਾਰੀ ਰਿਪੋਰਟ ਦੇ ਵਿੱਚ ਹੈਗਾ, ਜੋ ਮਰਜ਼ੀ ਜਾਂਚ ਕਰ ਲਓ ਜੀ। ਇਸ ਲਈ ਇਹਨਾਂ ਨੂੰ ਛੱਡਣ ਦਾ ਮਤਲਬ ਗਵਾਹਾਂ ਨੂੰ ਪ੍ਰਭਾਵਿਤ ਕਰਨਾ, ਗਵਾਹਾਂ ਨੂੰ ਡਰਾਉਣਾ ਧਮਕਾਉਣਾ। ਤੋ ਇਸ ਲਈ ਕਹਿੰਦੇ ਜੀ ਕਿ ਇਹਨਾਂ ਨੂੰ ਹੁਣ ਬਖਸ਼ਿਓ ਨਾ ਜੀ, ਇਹਨਾਂ ਨੂੰ ਜ਼ਮਾਨਤ ਨਾ ਦਿਓ ਜੀ। ਸੋ ਹੁਣ ਅਗਾਊਂ ਜ਼ਮਾਨਤ ਮਿਲਣੀ ਹੈ ਜਾਂ ਨਹੀਂ ਮਿਲਣੀ, ਇਹਦਾ ਫੈਸਲਾ ਪ੍ਰਵੀਨ ਜੀ ਕੱਲ ਰਾਖਵਾਂ ਰੱਖ ਲਿਆ ਗਿਆ ਸੀ। ਬਹਿਸ ਮੁਕੰਮਲ ਸੀ। ਅੱਜ ਕਿਸੇ ਵੀ ਸਮੇਂ ਉਹਦੇ ਉੱਪਰ ਫੈਸਲਾ ਆ ਸਕਦਾ ਕਿ ਕੀ ਬਾਦਲਾਂ ਨੂੰ, ਪਿਓ ਪੁੱਤ ਨੂੰ ਅਗਾਊਂ ਜ਼ਮਾਨਤ ਮਿਲੂਗੀ ਜਾਂ ਨਹੀਂ ਮਿਲੂਗੀ। ਤੇ ਫਿਰ ਜੇ ਬਾਦਲਾਂ ਨੂੰ ਵੀ ਨਾ ਮਿਲੀ, ਫਿਰ ਅਗਲੇ ਜਿਹੜੇ ਪਿਛਲੇ 6 ਜਣੇ ਹੋਰ ਨੇ ਉਹ ਵੀ ਤਿਆਰ ਰਹਿਣ, ਜਿਹਨਾਂ ਸਮੇਤ ਸੈਣੀ, ਉਮਰਾ ਨੰਗਲ ਤੇ ਹੋਰ ਸਾਰੇ ਹੈ ਨਾ, ਉਹ ਸਾਰੇ ਵੀ ਤਿਆਰ ਰਹਿਣ। ਫਿਰ ਇਹ ਸਾਰੀ ਲੰਬੀ ਸੂਚੀ ਜਾਊਗੀ। ਤੇ ਪਰ ਅਜੇ ਫੈਸਲਾ ਹੋਣਾ, ਮੁੱਢਲੀ ਕਾਰਵਾਈ ਹੈ ਇਹ ਤਾਂ। ਅਜੇ ਰਿਪੋਰਟ ਆਪਣੀ ਸਿੱਟ ਨੇ ਪੇਸ਼ ਕੀਤੀ ਹੈ, ਅਜੇ ਚਲਾਨ ਪੇਸ਼ ਕੀਤਾ, ਅਜੇ ਦੋਸ਼ ਆਇਦ ਹੋਣੇ ਨੇ, ਫਿਰ ਗਵਾਹ ਭੁਗਤਣੇ ਨੇ, ਫਿਰ ਜ਼ਿਲ੍ਹਾ ਹੋਣੀ ਹੈ, ਬਹੁਤ ਲੰਬਾ। ਸੋ ਮਾਹਰ ਇਹ ਵੀ ਮੰਨਦੇ ਨੇ ਕਿ ਬਾਦਲਾਂ ਦਾ ਫਸਣਾ ਆਸਾਨ ਨੀਗਾ। ਬਾਦਲਾਂ ਕੋਲ ਚੋਰ ਮੋਰੀਆਂ ਹੈਗੀਆਂ, ਕਾਨੂੰਨੀ ਦਾਅਪੇਚ ਹੈਗੇ ਨੇ, ਹੈਨਾ, ਉਹ ਸਾਰਾ ਕੁਛ ਹੈਗਾ ਏ। ਪਰ ਸਰਕਾਰ ਨੂੰ ਜਾਂ ਸੱਤਾ ਨੂੰ ਇਹ ਲੱਗਦਾ ਕਿ ਸ਼ਾਇਦ 24 ਤੋਂ ਪਹਿਲਾਂ ਅਸੀਂ ਕੋਈ ਇਹੋ ਜਿਹਾ ਕੰਮ ਕਰ ਜਾਈਏ ਤਾਂ ਕਿ ਅਸੀਂ ਵੋਟਾਂ, ਕਿਉਂਕਿ ਸਾਰਿਆਂ ਨੂੰ ਪ੍ਰਵੀਨ ਜੀ ਇਨਸਾਫ ਦਿਵਾਉਣ ਦੀ ਉਪਰਾਲਾ ਕਰਦੇ ਨਜ਼ਰ ਨਹੀਂ ਆਉਂਦੇ ਸਿਆਸੀ ਲੀਡਰ। ਵਿੱਚੋਂ ਬਰਗਾੜੀ ਚੋਂ, ਬਹਿਬਲ ਕਲਾਂ ਚੋਂ ਵੋਟਾਂ ਕੱਢਦੀ ਨਜ਼ਰ ਆਉਂਦੇ ਨੇ ਜੀ। ਬਿਲਕੁਲ, ਬਰਗਾੜੀ ਬਹਿਬਲ ਚੋਂ ਕੈਪਟਨ ਨੇ ਵੀ ਵੋਟਾਂ ਕੱਢੀਆਂ ਨੇ, ਉਸੇ ਚੋਂ ਭਗਵੰਤ ਮਾਨ ਨੇ ਵੀ ਵੋਟਾਂ ਕੱਢੀਆਂ ਨੇ, ਤੇ ਅਗਲੀਆਂ ਵੋਟਾਂ ਵਿੱਚੋਂ ਕੱਢ ਲੈਣੀਆਂ ਚਾਹੁੰਦੇ ਨੇ ਲੋਕ। ਸੋ ਇਸ ਲਈ ਇਹ ਵੋਟਾਂ ਦੀ ਸਿਆਸਤ ਵੀ ਨਜ਼ਰ ਆਉਂਦੀ ਆ। ਪਰ ਪੰਜਾਬ ਚਾਹੁੰਦਾ ਕਿ ਜਿਹੜੇ ਵੀ ਦੋਸ਼ੀ ਨੇ, ਜੇ ਬਾਦਲ ਪਿਓ ਪੁੱਤ ਨੇ ਤਾਂ ਉਹ ਨਹੀਂ ਬਖਸ਼ੇ ਜਾਣੇ ਚਾਹੀਦੇ, ਜਿਵੇਂ ਸਮੇਤ ਸੈਣੀ, ਉਮਰਾ ਨੰਗਲ ਵਰਗੇ ਉਹ ਨੇ ਤਾਂ ਉਹ ਨਹੀਂ ਬਖਸ਼ੇ ਜਾਣੇ ਚਾਹੀਦੇ। ਜੇਕਰ ਕੋਈ ਹੋਰ ਹੈ ਜਿਨ੍ਹਾਂ ਨੂੰ ਨਾਮਜ਼ਦ ਕੁੰਵਰ ਵਿਜੇ ਪ੍ਰਤਾਪ ਕਰਦਾ, ਉਹ ਨਹੀਂ ਬਖਸ਼ੇ ਜਾਣੇ ਚਾਹੀਦੇ। ਜੇ ਡੇਰਾ ਮੁਖੀ ਤੇ ਡੇਰੇ ਪ੍ਰੇਮੀ ਵਾਲੇ ਨੇ ਜਾਂ ਕੋਈ ਹੋਰ ਧਿਰ ਹੈ, ਉਹ ਨਹੀਂ ਬਖਸ਼ੇ ਜਾਣੇ ਚਾਹੀਦੇ। ਇਹਦੇ ਪਿੱਛੇ ਜਿਹੜੀ ਵੀ ਧਿਰ ਹੈ, ਚਾਹੇ ਸਿਆਸੀ ਹੈ, ਚਾਹੇ ਉਹ ਕੋਈ ਧਾਰਮਿਕ ਹੈ, ਚਾਹੇ ਉਹ ਕੋਈ ਵਿਅਕਤੀ ਵਿਸ਼ੇਸ਼ ਹੈ, ਚਾਹੇ ਗਰੋਹ ਹੈ, ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਸ ਨੂੰ ਫਰੇਮ 'ਚ ਲਿਆ ਕੇ ਪੇਸ਼ ਕਰਨਾ ਚਾਹੀਦਾ। ਪਰ ਜੇ ਸਾਰਾ ਕੁਛ ਇਹ ਰਾਜਨੀਤਿਕ ਤੌਰ ਤੇ ਹੋਊਗਾ ਕਿ 2 ਚਿਹਰੇ ਟੰਗ ਲਓ, 3 ਚਿਹਰੇ ਟੰਗ ਲਓ, ਆਹ ਵਿਅਕਤੀ ਨੂੰ ਟੰਗ ਲਓ,
ਤਾਂ ਫਿਰ ਇਹਦਾ ਮਤਲਬ ਉਹਦੇ ਵਿੱਚ ਸਰਕਾਰ ਵੀ ਸਵਾਲਾਂ ਦੇ ਘੇਰੇ ਚ ਆਉਂਦੀ ਰਹੂਗੀ। ਸੋ ਦੇਖਣ ਵਾਲੀ ਗੱਲ ਹੋਊਗੀ ਇਸ ਮਸਲੇ ਦੇ ਉੱਤੇ ਅੱਜ ਅਦਾਲਤ ਦਾ ਕੀ ਫੈਸਲਾ ਆਉਂਦਾ। ਬਾਦਲਾਂ ਨੂੰ ਲੱਗਿਆ ਪਿਆ ਕਿ ਜੇ ਅਗਾਊਂ ਜ਼ਮਾਨਤ ਨਾ ਮਿਲੀ ਇਹਨਾਂ ਨੂੰ ਸਾਡੀ ਗ੍ਰਿਫਤਾਰੀ ਤੈਅ ਆ। ਇਹ ਡਰ ਉਹਨਾਂ ਨੂੰ ਅਗਾਊਂ ਜ਼ਮਾਨਤ ਲਈ ਲੈ ਗਿਆ ਸੀ ਤੇ ਕੱਲ 2.5 ਘੰਟੇ ਦੀ ਬਹਿਸ ਤੋਂ ਬਾਅਦ ਫੈਸਲਾ ਰਾਖਵਾਂ ਸੀ। ਅੱਜ ਫੈਸਲਾ ਆ ਜਾਣਾ ਕਿ ਜ਼ਮਾਨਤ ਦੇਣੀ ਹੈ ਕਿ ਨਹੀਂ। ਜੀ।